ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਜਨਵਰੀ 2015 8 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਡਾਕਟਰ ਸਾਹਿਬ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਕੀ ਹੈ ਡਾਕਟਰ ਸਾਹਿਬ ਅੱਜ ਦਾ ਅਹਿਮ ਵਿਸ਼ਾ? ਅੱਜ ਦੇ ਵਿਚਾਰ ਲਈ ਅਸੀਂ ਦੋ ਸਬਜੈਕਟਸ ਨੂੰ ਚੁਣਿਆ ਜੀ। ਅਮਰੀਕਾ ਦੇ ਵਿੱਚ ਕੱਲ੍ਹ ਸਟੇਟ ਆਫ ਦਾ ਯੂਨੀਅਨ ਐਡਰੈਸ ਸੀ, ਪ੍ਰੈਜ਼ੀਡੈਂਟ ਓਬਾਮਾ ਨੇ ਐਡਰੈਸ ਕੀਤਾ, ਬੜੀ ਚਰਚਾ ਹੈ, ਬੜਾ ਪ੍ਰਭਾਵਿਤ ਲੈਕਚਰ ਸੀ। ਨੇਸ਼ਨ ਨੂੰ ਇਕੱਠੇ ਕਰਨ ਦਾ, ਆਰਥਿਕ ਤੌਰ 'ਤੇ ਉੱਪਰ ਚੁੱਕਣ ਦਾ, ਦੁਨੀਆ ਦੇ ਵਿੱਚ ਦਹਿਸ਼ਤਗਰਦੀ ਖਤਮ ਕਰਨ ਦਾ, ਪਾਕਿਸਤਾਨ ਟੂ ਪੈਰਿਸ, ਅਸੀਂ ਕੋਈ ਜਿਹੜੀ ਹੈ ਨਹੀਂ ਰਹਿਣ ਦਿਆਂਗੇ ਦਹਿਸ਼ਤਗਰਦੀ ਜੀ। ਪਰ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਖਾਸ ਤੌਰ 'ਤੇ ਜਦੋਂ ਪ੍ਰੈਜ਼ੀਡੈਂਟ ਦੀ ਸੈਕੰਡ ਟਰਮ ਹੁੰਦੀ ਹੈ, 2 ਸਾਲ ਕੰਪਲੀਟ ਹੋ ਗਏ ਨੇ, ਅਤੇ ਹੁਣ ਦੌੜ ਜਿਹੜੀ ਹੈ 2016 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੇਸ ਨੂੰ ਦਿਲੋਂ ਦਿਮਾਗ 'ਚ ਰੱਖਦੇ ਹਾਂ 15 ਦੀ ਬਿਗਨਿੰਗ ਹੈ ਜੀ। ਔਰ ਹੁਣ ਇਹਦੇ ਲਈ ਸਾਰੀਆਂ ਇਹ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਡੈਮੋਕ੍ਰੈਟਿਕ ਔਰ ਰਿਪਬਲਿਕਨ ਇਹ ਪੋਜੀਸ਼ਨ ਕਰ ਰਹੀਆਂ ਔਨ ਡਿਫਰੈਂਟ ਇਸ਼ੂਜ਼। ਦੋਨੋਂ ਹੀ ਇਹ ਦੱਸਣਾ ਚਾਹਣਗੀਆਂ ਕਿ ਉਹ ਦਹਿਸ਼ਤਗਰਦੀ ਦੇ ਉੱਤੇ ਬੜੀਆਂ ਸਖਤ ਨੇ, ਇਕੋਨਮੀ ਨੂੰ ਇੰਪਰੂਵ ਕਰਨ ਲਈ ਕੀ ਕਰ ਸਕਦੇ ਨੇ। ਪਿਛਲੀ ਇਲੈਕਸ਼ਨ ਦੇ ਵੇਲੇ ਓਬਾਮਾ ਕੇਅਰ ਜਿਹੜੀ ਹੈ ਉਸ ਦਾ ਜ਼ਿਆਦਾ ਚਰਚਾ ਸੀ, ਉਹਨੂੰ ਡੀਰੇਲ ਕਰਨ ਦੇ ਲਈ ਰਿਪਬਲਿਕਨਸ ਨੇ ਟਿਲ ਲਾਇਆ ਜੀ। ਇਹਦੇ ਬਾਵਜੂਦ ਜਿਹੜਾ ਹੈ ਉਹ ਅਲਟੀਮੇਟਲੀ ਕੋਰਟ ਜਿਹੜਾ ਚੈਲੰਜ ਸੀ ਉਹਨੂੰ ਵੀ ਜਿੱਤ ਲਿਆ। ਇਸ ਵਾਰ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੱਕ ਪਹੁੰਚਦੇ ਆ ਇਮੀਗ੍ਰੇਸ਼ਨ ਮੇਨ ਇਸ਼ੂ ਹੋਏਗਾ। ਪ੍ਰੈਜ਼ੀਡੈਂਟ ਨੇ ਆਪਣੀ ਡਿਸਕ੍ਰਿਸ਼ਨ ਇਸਤੇਮਾਲ ਕਰਦੇ ਆ ਕੁਛ ਰਿਫਾਰਮ ਦੀ ਗੱਲ ਕੀਤੀ ਹੈ। ਰਿਪਬਲਿਕਨਸ ਦੇ ਕੋਲ ਹੁਣ ਸੈਨੇਟ ਔਰ ਕਾਂਗਰਸ ਦੋਨੋਂ ਨੇ ਔਰ ਉਹ ਸ਼ਾਇਦ ਕੋਈ ਕੰਪਰੈਹੈਂਸਿਵ ਬਿੱਲ ਲਿਆਉਣ ਦੀ ਕੋਸ਼ਿਸ਼ ਕਰਨ, ਪਰ ਦੌੜ ਇਸ ਗੱਲ 'ਤੇ ਹੀ ਹੈ ਕਿ ਕ੍ਰੈਡਿਟ ਕੌਣ ਲਏਗਾ। ਔਰ ਉਹ ਸਾਰੇ ਦੇ ਵਿੱਚ ਹੀ ਲਗਭਗ 1 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜਿਹਦੇ 'ਚ ਭਲਾ ਹੋ ਸਕਦਾ ਹੈ ਔਰ ਅਮਰੀਕਾ ਨੂੰ ਰੈਵਨਿਊ ਵੀ ਆਏਗਾ ਜੇ ਪ੍ਰੋਪਰ ਉਹਨਾਂ ਦੀ ਆਈਡੀਜ਼, ਉਹਨਾਂ ਨੂੰ ਇਮੀਗ੍ਰੇਸ਼ਨ ਸਟੇਟਸ ਮਿਲਦਾ ਹੈ, ਉਹ ਟੈਕਸ ਫਾਈਲ ਕਰਦੇ ਨੇ ਜੀ। ਉਹਦੇ ਨਾਲ ਆਰਥਿਕਤਾ ਵੀ ਵਧੇਗੀ। ਬਟ ਕਈ ਵਾਰ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਅਸੀਂ ਦੁਨੀਆ ਦੀ ਇੱਕ ਗ੍ਰੇਟੈਸਟ ਡੈਮੋਕ੍ਰੇਸੀ 'ਚ ਅੱਛੇ ਮੁਲਕ 'ਚ ਬੈਠੇ ਹਾਂ, ਇੱਥੇ ਵੀ ਕਈ ਵਾਰ ਬੜੀਆਂ ਪੈਟੀ ਗੱਲਾਂ, ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਾਵੀ ਹੋ ਜਾਂਦੀਆਂ ਨੇ ਕੁੱਲ ਮਿਲਾ ਕੇ ਨੇਸ਼ਨ ਦੇ ਜਾਂ ਜਿਹੜਾ ਹਿਊਮੈਨੀਟੇਰੀਅਨ ਐਂਗਲ ਤੋਂ ਵੀ ਜੀ। ਸੋ ਇਸੇ ਦੌੜ ਦੇ ਵਿੱਚ ਅਜੇ ਤਾਂ ਦੋਨੋਂ ਹੀ ਤਰ੍ਹਾਂ ਆਪਣੇ ਪਰ ਤੋਲ ਰਹੀਆਂ। ਫਿਰ ਦੋਨਾਂ ਪਾਰਟੀਆਂ ਦੇ ਅੰਦਰ ਵੀ ਹੁੰਦਾ ਹੈ ਕਿ ਵੀ ਕੀ ਲਾਈਨ ਲਈ ਜਿਹੜੇ ਕੈਂਡੀਡੇਟ ਆਉਣਗੇ, ਕਿਉਂਕਿ ਇੱਥੇ ਇੱਕ ਲੰਬੀ ਪ੍ਰੋਸੈਸ ਹੈ। ਇਹ ਨਹੀਂ ਹੈ ਕਿ ਵੀ ਕਿਰਨ ਬੇਦੀ ਉੱਥੇ 4 ਦਿਨ ਪਹਿਲਾਂ ਜਿਹੜੀ ਹੈ ਉਹਨੇ ਜੁਆਇਨ ਕੀਤਾ ਬੀਜੇਪੀ ਨੂੰ ਔਰ 4 ਦਿਨ ਬਾਅਦ ਬੀਜੇਪੀ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਜੀ ਇਹ ਸਾਡੀ ਚੀਫ ਮਿਨਿਸਟਰ ਦੀ ਕੈਂਡੀਡੇਟ ਹੈ। ਅਮਰੀਕਾ ਦੇ ਵਿੱਚ ਘੱਟੋ ਘੱਟ ਕਿਸੇ ਸਿਸਟਮ 'ਚ ਔਰ ਖ਼ਾਸ ਤੌਰ 'ਤੇ ਜਦੋਂ ਪ੍ਰੈਜ਼ੀਡੈਂਟ ਲੈਵਲ ਦਾ ਹੁੰਦਾ, ਕਿੰਨੇ ਹੀ ਉਮੀਦਵਾਰ ਹੁੰਦੇ ਨੇ, ਕਿੰਨੇ ਫਿਰ ਉਹ ਜਿਹੜੇ ਨੇ ਉਹ ਮਾਈਨਸ ਹੁੰਦੇ ਜਾਂਦੇ ਨੇ, ਫਾਈਨਲ ਸਟੇਜ ਤੱਕ ਪਹੁੰਚਦੇ, ਕਿੰਨੇ ਫਾਈਨੈਂਸ ਇਕੱਠੇ ਕਰਨੇ ਨੇ, ਉਹਨਾਂ ਫਾਈਨੈਂਸ ਤੋਂ ਬਾਅਦ ਤੁਹਾਡੀਆਂ ਪਾਲਿਸੀਜ਼ ਕੀ ਨੇ, ਕਿਹਦਾ ਪਿਛੋਕੜ ਕਿੱਥੇ ਦਾਗੀ ਨਜ਼ਰ ਆ ਗਿਆ, ਉਹ ਬਾਹਰ ਹੋ ਜਾਂਦਾ। ਸੋ ਅਸੀਂ ਸਮਝਦੇ ਹਾਂ ਵੀ 2016 ਦੀਆਂ ਇਲੈਕਸ਼ਨਸ ਦੇ ਵਿੱਚ ਆਪਣੇ ਆਪ ਨੂੰ ਪੋਜੀਸ਼ਨ ਕਰਨ ਦੇ ਲਈ, ਜਿਵੇਂ ਡੈਮੋਕ੍ਰੇਟਾਂ ਦੇ ਵਿੱਚ ਹਿਲਰੀ ਕਲਿੰਟਨ ਦਾ ਨਾਂ ਉੱਭਰ ਰਿਹਾ ਹੈ, ਉਹ ਵੀ ਦੇਖ ਰਹੀ ਹੈ ਕਿ ਵੀ ਕੀ ਪੁਆਇੰਟਸ ਜਿਹੜੇ ਨੇ ਉਹਨੂੰ ਪਲੱਸ 'ਚ ਲਿਜਾ ਸਕਦੇ ਨੇ। ਇਸੇ ਤਰ੍ਹਾਂ ਰਿਪਬਲਿਕਨਸ ਇਹ ਸਮਝਦੇ ਨੇ ਕਿ ਹਾਊਸ ਔਰ ਸੈਨੇਟ ਕੰਟਰੋਲ ਕਰਨ ਤੋਂ ਬਾਅਦ ਔਰ ਹੁਣ ਜਿਹੜਾ ਹੈ ਸ਼ਾਇਦ ਪ੍ਰੈਜ਼ੀਡੈਂਟ ਦੇ ਮੁੱਦੇ 'ਤੇ ਵੀ ਉਹਨਾਂ ਦਾ ਦਾਅ ਲੱਗ ਜਾਏ। ਅੱਗੇ ਵੀ ਹੋਇਆ ਪਿੱਛੇ ਜੇ ਜਦੋਂ ਕਿ ਦੋਨੋਂ ਹਾਊਸ ਔਰ ਪ੍ਰੈਜ਼ੀਡੈਂਟ ਉਹਨਾਂ ਦਾ ਹੀ ਸੀ। ਉਸ ਦੇ ਲਈ ਜਿਹੜਾ ਇੱਕ ਉਮੀਦਵਾਰ ਹੈ ਜਿਹੜਾ ਆਪਣੇ ਆਪ ਨੂੰ ਜਿਹੜਾ ਹੈ ਉਹ ਸਮਝਦਾ ਕਿ ਮੈਂ ਪ੍ਰੈਜ਼ੀਡੈਂਟ ਮੈਟੀਰੀਅਲ ਹੈ, ਉਹ ਬੌਬੀ ਜਿੰਦਲ ਹੈ, ਲੁਈਜ਼ੀਆਨਾ ਦਾ ਗਵਰਨਰ, ਜਿਹੜਾ ਕਿ ਪੰਜਾਬੀ ਹਿੰਦੂਆਂ ਦਾ ਮੁੰਡਾ। ਅਮਰੀਕਾ ਦੇ ਵਿੱਚ ਸ਼ਾਇਦ ਬਚਪਨ 'ਚ ਹੀ ਉਹਦੇ ਐਂਬੀਸ਼ਨ ਨੇ ਉਹਨੂੰ ਇੰਨਾ ਟੇਕ ਓਵਰ ਕਰ ਲਿਆ ਸੀ, ਉਹਨੇ ਇਹ ਡਰੀਮ ਕੀਤਾ ਹੋਏਗਾ ਕਿ ਮੈਂ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਨਾ ਹੈ। ਇਸ ਲਈ ਉਹ ਬੜੀ ਛੋਟੀ ਉਮਰ 'ਚ ਹੀ 12-14 ਸਾਲ ਦੀ ਉਮਰ 'ਚ ਹੀ ਈਸਾਈ ਹੋ ਗਿਆ। ਔਰ ਜਿਹੜੀ ਲੁਈਜ਼ੀਆਨਾ ਬੜੀ ਰਾਈਟ ਵਿੰਗ ਸਟੇਟ ਹੈ ਉਸ ਦਾ ਉਹ ਗਵਰਨਰ ਹੈ ਜੀ। ਔਰ ਉਹ ਵੀ ਆਪਣੇ ਆਪ ਨੂੰ ਜਿਹੜਾ ਹੈ ਉਹ ਗਰੂਮ ਕਰ ਰਿਹਾ ਹੈ ਜਾਂ ਐਟਲੀਸਟ ਪਾਰਟੀ ਨੂੰ ਇਹ ਦੱਸ ਰਿਹਾ ਕਿ ਮੈਂ ਅਵੇਲੇਬਲ ਹੈ। ਭਾਵੇਂ ਉਹ ਪ੍ਰੈਜ਼ੀਡੈਂਟ ਲਈ ਟਾਰਗੇਟ ਕਰ ਰਿਹਾ ਹੋ ਸਕਦਾ ਇਨ ਦਾ ਐਂਡ
ਵਾਈਸ ਪ੍ਰੈਜ਼ੀਡੈਂਟ ਦੇ ਲਈ ਸੈਟਲ ਹੋ ਜਾਏ। ਹੁਣ ਇਹ ਇੱਕ ਦੌੜ ਲੱਗੀ ਹੋਈ ਹੈ ਰਿਪਬਲਿਕਨਸ ਦੇ ਵਿੱਚ, ਖਾਸ ਤੌਰ 'ਤੇ ਪਿਛਲੀ ਇਲੈਕਸ਼ਨਾਂ ਦੇ ਵੇਲੇ ਜਿਸ ਤਰੀਕੇ ਨਾਲ ਸਾਰਾ ਪੈਲਨ, ਜਿਹਨੇ ਕਿ ਬੜਾ ਐਕਸਟ੍ਰੀਮ ਏਜੰਡਾ ਲਿਆ, ਜਿਹਨੂੰ ਹਾਲਾਂਕਿ ਇਹ ਨਾਰਥ ਕੋਰੀਆ ਤੇ ਸਾਊਥ ਕੋਰੀਆ 'ਚ ਵੀ ਫਰਕ ਨਹੀਂ ਸੀ ਪਤਾ ਫੋਰਨ ਪਾਲਿਸੀ ਦੇ ਹਵਾਲੇ ਨਾਲ, ਜਸਟ ਅੱਛਾ ਫੈਸ਼ਨ, ਅੱਛੇ ਕੱਪੜੇ, ਔਰ ਜਿਹੜੀ ਇੱਕ ਪਾਰਟ ਹੈ ਜਿਹਨੂੰ ਹੌਕ ਹੋਣਾ ਕਹਿੰਦੇ ਨੇ ਕਿ ਵੀ ਤੁਸੀਂ ਬਹੁਤ ਤਿੱਖੀ ਗੱਲ ਕਰਦੇ ਹੋ ਜੀ, ਤੁਸੀਂ ਐਕਸਟ੍ਰੀਮ ਜਿਹੜਾ ਰਾਈਟ ਵਿੰਗਰ ਨੇ, ਗੋਰਿਆਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਹੋ। ਸੋ ਬੌਬੀ ਜਿੰਦਲ ਜਿਹੜਾ ਹੈ ਉਹ ਉਹਨਾਂ ਨਾਲੋਂ ਵੀ 4 ਕਦਮ ਅੱਗੇ ਜਾ ਰਿਹਾ ਹੈ ਇਹ ਦੱਸਣ ਦੇ ਲਈ ਕਿ ਮੈਂ ਬਹੁਤ ਮੁਸਲਮਾਨ ਵਿਰੋਧੀ ਹਾਂ ਔਰ ਮੈਂ ਅਮਰੀਕਾ ਦੀਆਂ ਜਿਹੜੀਆਂ ਵੈਲਿਊਜ਼ ਨੇ, ਔਰ ਵੈਲਿਊਜ਼ ਦਾ ਇਹਨਾਂ ਦਾ ਮਤਲਬ ਕ੍ਰਿਸਚਨ ਵੈਲਿਊਜ਼ ਹੁੰਦਾ, ਜਿਹਨੂੰ ਇਹਨਾਂ ਦਾ ਰਿਪਬਲਿਕਨਸ ਦਾ ਸਪੀਕਰ ਵੀ ਰਿਹਾ ਕਿਸੇ ਵੇਲੇ, ਇਹਨਾਂ ਦਾ ਮਾਸਟਰ ਸਟ੍ਰੈਟੇਜਿਸਟ ਸੀ ਨਿਊਟ ਗਿੰਗਰਿਚ ਜੀ, ਉਹ ਕਹਿੰਦਾ ਹੁੰਦਾ ਸੀ ਜੂਡੀਓ ਕ੍ਰਿਸਚੀਅਨ ਵੈਲਿਊਜ਼। ਹੁਣ ਦੱਸਣ ਦੇ ਲਈ ਹਾਲਾਂਕਿ 2000 ਸਾਲ ਸਭ ਤੋਂ ਜ਼ਿਆਦਾ ਪਰਸੀਕਿਊਸ਼ਨ ਯਹੂਦੀਆਂ ਦੀ ਕ੍ਰਿਸਚੀਅਨਸ ਨੇ ਕੀਤੀ, ਕਰੂਸੇਡਰਸ ਦੇ ਜ਼ਮਾਨੇ ਤੋਂ ਲੈ ਕੇ ਤੇ ਸੈਕੰਡ ਵਰਲਡ ਵਾਰ ਤੱਕ, ਪਰ ਚੇਂਜ ਸਿਨੇਰੀਓ 'ਚ ਉਹ ਅਮਰੀਕਾ 'ਚ ਯਹੂਦੀਆਂ ਦੇ ਵੀ ਸਪੋਰਟ ਲੈਣ ਲਈ ਜਾਂ ਦੂਜੀ ਕਹਿੰਦੇ ਸੀ ਜੀ ਇਹ ਮੁਲਕ ਜਿਹੜਾ ਹੈ ਇਹ ਜੂਡੀਓ ਕ੍ਰਿਸਚੀਅਨ ਵੈਲਿਊਜ਼ 'ਤੇ ਬਣਿਆ ਤਾਂ ਕਿ ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਐਨਮੀ ਜਿਹੜਾ ਆਇਡੈਂਟੀਫਾਈ ਕਰਨਾ ਜੀ। ਸੋ ਇਹੀ ਹਾਲ ਇਹਦਾ ਬੌਬੀ ਜਿੰਦਲ ਦਾ ਹੈ। ਇਹਨੇ ਇੱਕ ਬੜੀ ਕੰਟਰੋਵਰਸ਼ੀਅਲ ਸਪੀਚ ਕੀਤੀ ਹੈ। ਇੱਕ ਥਿੰਕ ਟੈਂਕ ਹੈ ਹੈਨਰੀ ਜੈਕਸਨ ਸੁਸਾਇਟੀ ਦੇ ਨਾਂ 'ਤੇ, ਬ੍ਰਿਟਿਸ਼ ਥਿੰਕ ਟੈਂਕ। ਇਹ ਸੈਨੇਟਰ ਸੀ ਹੈਨਰੀ ਜੈਕਸਨ, ਜਿਹੜਾ ਕਿਸੇ ਵੇਲੇ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਵੀ ਰਿਹਾ 1970 'ਚ। ਸੋ ਇਸ ਥਿੰਕ ਟੈਂਕ ਦੇ ਲਈ ਉਹਨੇ ਜਿਹੜੀ ਆਪਣੀ ਸਪੀਚ ਦਿੱਤੀ, ਉਹਦੇ 'ਚ ਉਹਨੇ ਜਿਹੜੀ ਗੱਲ ਕਹੀ ਨਾ ਤਾਂ ਜਿਹੜੀ ਤੱਥਾਂ 'ਤੇ ਆਧਾਰਿਤ ਹੈ, ਉਹਦੇ 'ਚ ਕੋਈ ਫੈਕਟ ਨਹੀਂ ਹੈ, ਪਰ ਇਹ ਗੱਲ ਸੈਰਾ ਪੈਲਿਨ ਦੀ ਤਰ੍ਹਾਂ ਇਹ ਅਮਰੀਕਨ ਉਹਨਾਂ ਐਕਸਟ੍ਰੀਮ ਰਾਈਟ ਵਿੰਗਰਸ ਨੂੰ ਕਹਿ ਰਿਹਾ ਹੈ ਕਿ ਵੀ ਮੈਂ ਅਵੇਲੇਬਲ ਹੈ ਤੁਹਾਡੀ ਡਰਟੀ ਗੇਮ ਜਿਹੜੀ ਹੈ ਮੁਸਲਮਾਨਾਂ ਜਾਂ ਇਸਲਾਮ ਦੇ ਖਿਲਾਫ, ਉਹਦਾ ਜਿਹੜਾ ਫਰੰਟ ਪਲੇਅਰ ਬਣਨ ਦੇ ਲਈ ਜੀ। ਔਰ ਇਹਦੀ ਈਵਨ ਇੰਡੀਅਨ ਮੀਡੀਆ ਨੇ ਵੀ ਇਹਦਾ ਨੋਟਿਸ ਲਿਆ। ਹਾਲਾਂਕਿ ਕਦੇ ਵੀ ਬੌਬੀ ਜਿੰਦਲ ਨੇ ਆਪਣੇ ਆਪ ਨੂੰ, ਕਿਉਂਕਿ ਹਿੰਦੂਆਂ 'ਚੋਂ ਗਿਆ ਤੇ ਸਾਡੇ ਤਾਂ ਹੁੰਦਾ ਹੈ ਕਿ ਵੀ ਜੇ ਉਹ ਗਵਰਨਰ ਜਿਹੜੀ ਹੈ ਕੈਰੋਲਾਈਨਾ ਦੀ ਬੀਬੀ, ਉਹ ਪੰਜਾਬ ਗਈ ਤਾਂ ਅਸੀਂ ਸਿਰ 'ਤੇ ਚੁੱਕ ਲਿਆ ਕਿ ਜੀ ਹਾਲਾਂ ਉਹ ਵੀ ਕ੍ਰਿਸਚਨ ਕਨਵਰਟ ਹੈ ਜੀ, ਮੈਥੋਡਿਸਟ, ਕਿ ਜੀ ਉਹ ਸਿੱਖਾਂ ਦੀ ਕੁੜੀ ਤੇ ਫਲਾਣਾ ਤੇ ਢਿਮਕਾ। ਲੇਕਿਨ ਇਹਨੂੰ ਕਦੇ ਵੀ ਕਿਸੇ ਹਿੰਦੂ ਜਮਾਤ ਨੇ ਨਹੀਂ ਪ੍ਰਮੋਟ ਕੀਤਾ ਕਿ ਜੀ ਇਹ ਸਾਡਾ ਹਿੰਦੂ ਹੈ ਜਿਹੜਾ ਗਵਰਨਰ ਬਣ ਗਿਆ, ਉਹਨੂੰ ਬਹੁਤ ਲੋਕ ਹੀ ਰੱਖਦੇ ਨੇ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਵੀ ਇਹਦੇ ਮਾਮਲੇ 'ਚ ਤਾਂ 2 ਐਲੀਮੈਂਟ ਸ਼ਾਇਦ ਇਹਦੇ 'ਚ, ਇੱਕ ਤਾਂ ਬਲੱਡ ਰਨ ਹੋ ਰਿਹਾ ਜਿਹੜਾ ਨਫ਼ਰਤ ਦਾ ਹੈ ਹਿੰਦੂ ਮਾਈਂਡ ਸੈਟ ਦੇ ਵਿੱਚ, ਜੋ ਹੁਣ RSS ਜਾਂ ਹਿੰਦੂਤਵਾ ਵਾਲਿਆਂ ਦਾ ਜ਼ਾਹਰ ਨਜ਼ਰ ਆ ਰਿਹਾ ਜੀ, ਤੇ ਦੂਸਰਾ ਜਿਹੜਾ ਧਰਮ ਦੇ ਵਿੱਚ ਗਿਆ ਆਪਣੇ ਪੋਲੀਟੀਕਲ ਐਂਬੀਸ਼ਨ ਲਈ, ਉਹਨਾਂ ਨੂੰ ਵੀ ਦੱਸ ਰਿਹਾ ਕਿ ਮੈਂ ਤਾਂ ਤੁਹਾਡੇ ਨਾਲੋਂ ਜ਼ਿਆਦਾ ਪੱਕਾ ਈਸਾਈ ਹਾਂ। ਔਰ ਇਹਦੀ ਸਟੋਰੀ ਦੀ ਹੈਡਲਾਈਨ ਹੈ, ਟਾਈਮਜ਼ ਆਫ ਇੰਡੀਆ ਦੀ ਸਟੋਰੀ ਹੈ, ਮੁਸਲਿਮਸ ਐਸਟੈਬਲਿਸ਼ ਨੋ ਗੋ ਜ਼ੋਨਸ ਆਊਟਸਾਈਡ ਸਿਵਿਕ ਕੰਟਰੋਲ, ਬੌਬੀ ਜਿੰਦਲ ਸੇਜ਼। ਹੁਣ ਇਹ ਕਹਿ ਰਿਹਾ ਹੈ ਕਿ ਜੀ ਇੰਗਲੈਂਡ ਦੇ ਹਵਾਲੇ ਨਾਲ ਉਹਨੇ ਗੱਲ ਕੀਤੀ, ਉਹਨੇ ਕਿਹਾ ਜੀ ਇੱਥੇ ਜਿਹੜੀ ਇਹ ਵੈਸਟਰਨ ਕੰਟਰੀਜ਼ ਨੇ, ਉਹਨਾਂ ਨੂੰ ਇਸਲਾਮ ਵਾਲੇ ਜਿਹੜੇ ਨੇ ਉਹ ਉਹਨਾਂ ਦਾ ਕੋਲੋਨਾਈਜ਼ ਉਹਨੂੰ ਕਰ ਰਹੇ ਨੇ, ਬਸਤੀਵਾਦ ਕਰ ਰਹੇ ਨੇ। ਐਸੀਆਂ ਆਬਾਦੀਆਂ ਨੇ, ਐਸੇ ਸ਼ਹਿਰ ਨੇ ਜਿੱਥੇ ਕੋਈ ਦੂਸਰਾ ਮੁਸਲਮਾਨਾਂ ਤੋਂ ਬਿਨਾਂ ਕੋਈ ਵੜ ਹੀ ਨਹੀਂ ਸਕਦਾ, ਔਰ ਉੱਥੇ ਜਿਹੜੇ ਨੇ ਉਹਨਾਂ ਦੇ ਆਪਣੇ ਲਾਅ ਚੱਲਦੇ ਨੇ, ਉਹਨਾਂ ਦੀ ਆਪਣੀ ਮੋਰਲ ਪਾਲਿਸਿੰਗ ਹੁੰਦੀ ਹੈ। ਹੁਣ ਇਹੋ ਜਿਹੀ ਗੱਲ, ਕਿਉਂਕਿ ਫੌਕਸ ਨਿਊਜ਼ ਜਿਹੜਾ ਨੈਟਵਰਕ ਹੈ ਉਹ ਐਕਸਟ੍ਰੀਮ ਰਾਈਟ ਵਿੰਗਰ ਜਿਹੜੇ ਵਿਦਨ ਰਿਪਬਲਿਕਨ ਪਾਰਟੀ, ਜਿਹਨੂੰ ਟੀ ਪਾਰਟੀ ਵੀ ਕਹਿੰਦੇ ਨੇ ਜੀ, ਸੈਰਾ ਪੈਲਨ ਦੇ ਸਬ ਗਰੁੱਪ ਜਿਹੜਾ ਉਹਨਾਂ ਦਾ ਸਪੋਕਸਪਰਸਨ ਹੈ। ਇਹਦੇ 'ਤੇ ਵੀ ਇੱਕ ਆਪਣੇ ਆਪ ਨੂੰ ਐਕਸਪਰਟ ਕਹਿਣ ਵਾਲਾ ਸਟੀਵ ਐਮਰਸਨ ਪਿਛਲੇ ਦਿਨਾਂ 'ਚ ਆਇਆ ਸੀ, ਔਰ ਇਹ ਲਾਈਨ ਉਹੀ ਹੈ ਬੌਬੀ ਜਿੰਦਲ ਜਿਹੜੀ ਟੋਕ ਕਰ ਰਿਹਾ ਹੈ, ਜਿਹੜੀ ਸਟੀਵ ਐਮਰਸਨ ਨੇ ਕਹੀ। ਔਰ ਇਹ ਜਦੋਂ ਆਇਆ, ਉਹਨੇ ਸਟੀਵ ਐਮਰਸਨ ਨੇ ਕਿਹਾ ਸੀ ਕਿ ਫੌਕਸ ਨਿਊਜ਼ ਦੇ ਉੱਤੇ ਆ ਕੇ ਕਿ ਯੂਨਾਈਟਿਡ ਕਿੰਗਡਮ ਦੇ ਵਿੱਚ ਇਸ ਕਿਸਮ ਦੀ ਗੱਲ ਹੈ ਕਿ ਨਾਨ ਮੁਸਲਿਮਸ ਵਰ ਨਾਟ ਵੈਲਕਮ ਇਨ ਪਾਰਟਸ ਆਫ ਯੂਨਾਈਟਿਡ ਕਿੰਗਡਮ ਸੱਚ ਐਜ਼ ਬਰਮਿੰਗਮ ਐਂਡ ਮੁਸਲਿਮ ਰਿਲੀਜੀਅਸ ਪੁਲਿਸ ਐਨਫੋਰਸਿਸ ਫੇਥ ਬੇਸਡ ਲਾਜ਼। ਇਹ ਉਹਨੇ ਡੇਵਿਡ ਐਮਰਸਨ ਨੇ ਕਿਹਾ ਸੀ। ਲੇਕਿਨ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇਹ ਬਿਲਕੁਲ ਝੂਠ ਹੈ, ਇਹੋ ਜਿਹਾ ਨਹੀਂ ਹੈ। ਔਰ ਈਵਨ ਪ੍ਰਾਈਮ ਮਿਨਿਸਟਰ ਡੇਵਿਡ ਕੈਮਰਨ ਜਿਹੜਾ ਇੰਗਲੈਂਡ ਦਾ, ਉਹਨੇ ਉਹਦੇ ਲਈ ਕਮੈਂਟ ਕੀਤਾ ਸਟੀਵ ਐਮਰਸਨ ਲਈ ਕਿ ਸਟੀਵ ਐਮਰਸਨ ਇਜ਼ ਏ ਕੰਪਲੀਟ ਇਡੀਅਟ, ਇਹ ਉਹਦਾ ਵਰਡ ਹੈ। ਲੇਕਿਨ ਇਸ ਕੰਪਲੀਟ ਇਡੀਅਟ ਤੋਂ ਬਾਅਦ ਹੁਣ ਦੂਸਰਾ ਇਡੀਅਟ ਆ ਗਿਆ ਜੀ, ਇਹ ਦੱਸਣ ਦੇ ਲਈ ਕਿ ਜੀ ਮੈਂ ਅਵੇਲੇਬਲ ਹਾਂ ਤੁਹਾਡੀ ਡਰਟੀ ਗੇਮ ਖੇਡਣ ਦੇ ਲਈ।
ਹੁਣ ਜਿਹੜੀ ਗੱਲ ਇਹਨੇ ਕਹੀ ਉਹ ਇਸੇ ਨਿਊਜ਼ ਆਈਟਮ 'ਚ, ਸਮ ਕੰਟਰੀਜ਼ ਹੈਵ ਅਲਾਉਡ Muslims to establish autonomous neighborhoods in cities where they govern by a harsh version of Islamic law, Louisiana Governor Bobby Jindal said on Monday during a speech in London. ਇਹ ਹੁਣ ਇਹ ਥਿੰਕ ਟੈਂਕ ਲੰਡਨ 'ਚ ਹੈ ਤੇ ਉਹਦੇ 'ਚੋਂ ਕਹਿ ਰਿਹਾ ਜੀ ਕਿ ਕੁਝ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੇ ਮੁਸਲਮਾਨਾਂ ਨੂੰ ਇਹ ਅਲਾਉ ਕੀਤਾ ਹੈ ਕਿ ਉਹ ਖੁਦ ਮੁਖਤਿਆਰ ਜਿਹੜੀਆਂ ਪੜੋਸ ਨੇਬਰਹੁੱਡ ਬਣਾ ਦੇ ਵਿੱਚ ਆਪਣੇ ਇਸਲਾਮਿਕ ਲਾਅ ਦੇ ਨਾਲ ਉਹ ਜਿਹੜੇ ਨੇ ਉੱਥੇ ਗਵਰਨ ਕਰਦੇ ਨੇ। The Republican who is considering a presidential campaign in 2016 later defended and repeated the statement after facing reporters' questions about his claim. Reporters ਨੇ ਉਹਨੂੰ ਗ੍ਰਿਲ ਕੀਤਾ ਪਰ ਉਹਨੇ ਸਟਿਕ ਕੀਤਾ, ਉਹਨੇ ਕਿਹਾ ਜੀ ਨਹੀਂ ਜੋ ਮੈਂ ਕਹਿ ਰਿਹਾ ਮੈਂ ਉਹਦੇ ਤੇ ਖਲੋਤਾ ਹੁਣ ਉਹਨੇ ਅੱਗੇ in a speech prepared for delivery at a British think tank, Bobby Jindal said some immigrants are seeking to colonize Western countries. ਕੁਛ ਜਿਹੜੇ ਇਮੀਗ੍ਰੈਂਟ ਨੇ ਬਾਹਰੋਂ ਆਉਣ ਵਾਲੇ ਉਹ ਪੱਛਮੀ ਦੇਸ਼ਾਂ ਨੂੰ ਦਾ ਬਸਤੀਕਰਨ ਕਰ ਰਹੇ ਨੇ, ਬਿਕੋਜ਼ ਸੈਟਿੰਗ ਅਪ ਯੂਰ ਓਨ ਐਨਕਲੇਵ ਐਂਡ ਡਿਮਾਂਡਿੰਗ ਰੈਕਗਨੀਸ਼ਨ ਆਫ ਏ ਨੋ ਗੋ ਜ਼ੋਨ ਆਰ ਐਗਜ਼ੈਕਟਲੀ ਦੈਟ, ਕਿ ਵੀ ਆਪਣਾ ਇਲਾਕਾ ਬਣਾ ਲੈਣਾ ਔਰ ਇਹ ਕਹਿਣਾ ਕਿ ਵੀ ਇਹਨੂੰ ਨੋ ਗੋ ਜ਼ੋਨ ਰੱਖੋ, ਇਹੀ ਹੈ ਜੀ। ਫਿਰ ਉਹ ਅੱਗੇ ਕਹਿੰਦਾ ਹੀ ਆਲਸੋ ਸੈਡ ਮੁਸਲਿਮ ਲੀਡਰਸ ਮਸਟ ਕੰਡੈਮ ਦਾ ਪੀਪਲ who commit terrorism in the name of faith as murderers who are going to hell. ਕਿ ਜੀ ਮੁਸਲਮਾਨ ਲੀਡਰ ਇਹ ਕਹਿਣ ਕਿ ਜੀ ਇਹ ਕਾਤਲ ਨੇ ਔਰ ਇਹ ਜਿਹੜੇ ਨੇ ਨਰਕਾਂ ਨੂੰ ਜਾਣਗੇ। ਪਹਿਲੀ ਗੱਲ, ਨਰਕ ਜਾਂ ਸਵਰਗ ਤੁਹਾਡੀ ਕ੍ਰਿਸਚੀਅਨਿਟੀ ਦਾ ਹਿੱਸਾ ਹੈ ਜੀ। ਹੁਣ ਇਹ ਆਪਣਾ ਜਿਹੜਾ ਇਹ ਕਹਿ ਰਿਹਾ ਕਿ ਇਹਦੇ ਕਹਿਣ ਤੇ ਉਹ ਕਹਿਣਗੇ ਜੋ ਇਹ ਕੌਣ ਨੇ, ਕੌਣ ਕਿਸੇ ਨੂੰ ਸਵਰਗ 'ਚ ਭੇਜਦਾ, ਕੌਣ ਕਿਸੇ ਨੂੰ ਨਰਕ 'ਚ ਭੇਜਦਾ ਹੈ, ਕਿਹਨੇ ਲਾਇਸੈਂਸ ਲਿਆ ਹੋਇਆ ਜਾਂ ਇਹ ਕਿਹਦੇ ਕੰਟਰੋਲ 'ਚ ਹੈ, ਕੌਣ ਇਹਦੇ 'ਚ ਵਿਸ਼ਵਾਸ ਵੀ ਕਰਦਾ ਕਿ ਨਹੀਂ ਕਰਦਾ। ਪਰ ਇਹ ਵੀ ਉਹ ਆਪਣੀ ਕ੍ਰਿਸਚਨ ਕੰਸਟੀਚੁਐਂਸੀ ਨੂੰ ਜਿਹੜਾ ਹੈ ਉਹ ਪਲੈਕੇਟ ਕਰ ਰਿਹਾ ਹੈ, ਉਹਨਾਂ ਨੂੰ ਜਿਹੜਾ ਉਹ ਰਿਝਾਣ ਦੇ ਲਈ ਕਰ ਰਿਹਾ। ਹੁਣ ਇਸ ਤੋਂ ਅੱਗੇ ਕਹਿੰਦਾ ਹੈ ਕਿ ਵੀ ਜੰਦਲ ਹਾਵਰ ਯੂਜ਼ ਸਿਮਿਲਰ ਰੈਟਰਿਕ ਡਿਊਰਿੰਗ ਅ ਸਪੀਚ, ਉਹਨੇ ਐਮਰਸਨ ਦੇ ਹਵਾਲੇ ਨਾਲ ਗੱਲ ਕੀਤੀ ਹੈ। ਫਿਰ ਅੱਗੋਂ ਕਹਿੰਦਾ ਹੁਣ ਇਹਦਾ ਸੱਤਵਾਦ ਦੇਖੋ ਕੀ ਹੈ, ਆਈ ਨਿਊ ਦੈਟ ਬਾਈ ਸਪੀਕਿੰਗ ਦਾ ਟਰੂਥ ਵੀ ਆਰ ਗੋਇੰਗ ਟੂ ਮੇਕ ਪੀਪਲ ਅਪਸੈਟ। ਇਸ ਤੋਂ ਬਾਅਦ ਉਹਨੇ ਜਦੋਂ CNN ਨੂੰ ਇੰਟਰਵਿਊ ਦਿੱਤਾ ਉਹਨੇ ਕਿਹਾ ਜੀ ਇਹ ਲੋਕ ਜਿਹੜੇ ਮੇਰੇ ਬਿਆਨ ਤੇ ਅਪਸੈਟ ਨੇ ਇਹ ਸ਼ੋਅ ਕਰਦਾ ਹੈ ਕਿ ਮੈਂ ਬਹੁਤ ਸੱਚ ਬੋਲ ਰਿਹਾ ਜੀ। ਦਾ ਹਿਊਜ ਇਸ਼ੂ, ਦਾ ਬਿਗ ਇਸ਼ੂ ਇਜ਼ ਇਨ ਨੌਨ ਐਸਿਮੀਲੇਸ਼ਨ is the fact that you have people that want to come to our country but not adopt our values, not adopt our language, and in some cases want to set apart their own enclave and hold on to their values. ਹੁਣ ਇਹੀ ਨਫ਼ਰਤ ਜਿਹੜੀ ਹੈ ਇੱਥੇ ਵੀ ਇਹ ਜੋ ਕਹਿੰਦੇ ਨੇ ਜੀ ਇਹ ਬਾਹਰੋਂ ਆਏ ਲੋਕ ਜਿਹੜੇ ਨੇ ਸਾਡੇ ਵਰਗੇ ਕਿਉਂ ਨਹੀਂ ਨਜ਼ਰ ਆਉਂਦੇ ਜੀ, ਇਹ ਸਾਡੀ ਜ਼ਬਾਨ ਕਿਉਂ ਨਹੀਂ ਬੋਲਦੇ, ਇਹ ਜਿਹੜੀਆਂ ਸਾਡੀਆਂ ਵੈਲਿਊਜ਼ ਨੂੰ ਕਿਉਂ ਨਹੀਂ ਅਡਾਪਟ ਕਰਦੇ ਕਿ ਭਾਈ ਜੂਆ ਖੇਡੋ, ਸ਼ਰਾਬ ਪੀਓ, ਪੁੱਠੇ ਹੋਵੋ, ਆਚਰਣਹੀਨ ਹੋਵੋ। ਜੇ ਹੁਣ ਇਸ ਲੈਵਲ 'ਤੇ ਹੀ ਡਿਬੇਟ ਆਣੀ ਹੈ ਔਰ ਇਹਨੂੰ ਇਹ ਨਹੀਂ ਪਤਾ ਹੈ ਕਿ ਭਾਈ ਇਹ ਜਿਹੜਾ ਮਾਡਲ ਹੈ ਇਹ ਕੋਈ ਮੈਲਟਿੰਗ ਪੌਟ ਮਾਡਲ ਨਹੀਂ ਹੈ। ਤੁਸੀਂ ਜੇ ਬ੍ਰਿਟਨ ਦੀ ਗੱਲ ਕਰਦੇ ਹੋ ਜਾਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰਦੇ ਹੋ, ਉਹ ਇੱਕ ਬੁੱਕੇ ਮਾਡਲ, ਜਿਵੇਂ ਇੱਕ ਗੁਲਦਸਤੇ ਦੇ ਵਿੱਚ ਅੱਡ-ਅੱਡ ਫੁੱਲ ਜਿਹੜੇ ਨੇ ਉਹ ਆਪਣੀ ਹੋਂਦ ਕਾਇਮ ਰੱਖ ਕੇ ਵੀ ਖੁਸ਼ਬੂ ਦਿੰਦੇ ਨੇ, ਗੁਲਦਸਤਾ ਦਿੰਦੇ ਨੇ। ਅਮਰੀਕਾ ਦੀ ਇਹ ਬਿਊਟੀ ਹੈ, ਜੇ ਇੱਥੇ 200 ਤੋਂ ਜ਼ਿਆਦਾ ਐਥਨੀਸਿਟੀਜ਼ ਨੇ, ਇੱਥੇ ਹਰ ਕੋਈ ਆਪਣੇ ਧਰਮ ਦੀ ਜਿਹੜੀ ਆ ਆਜ਼ਾਦੀ ਮਾਣਦਾ, ਇਹ ਬਿਊਟੀ ਹੈ। ਪਰ ਇਹ ਹੁਣ ਮੋਰ ਲਾਇਲ ਦੈਨ ਦਾ ਕਿੰਗ ਇਹ ਕਹਿ ਰਹੇ ਜੇ ਸਾਰਾ ਕੁਝ ਛੱਡ ਕੇ ਜਿਹੜਾ ਤੁਸੀਂ ਕ੍ਰਿਸਚਨ ਵੈਲਿਊਜ਼ ਅਡਾਪਟ ਕਰੋ ਔਰ ਬਾਕੀ ਆਪਣੀਆਂ ਲੈਂਗੁਏਜਸ ਵੀ ਛੱਡੋ ਜੀ। ਹੁਣ ਜਿਹੜਾ ਇਸ ਸਾਰੇ ਚੋਂ ਉਹਨੇ ਅਲਟੀਮੇਟਲੀ ਇਹੀ ਕਹਿਣਾ ਚਾਹਿਆ ਕਿ ਦਾ ਬਿਗਰ ਪੁਆਇੰਟ ਇਜ਼ ਦੈਟ ਰੈਡੀਕਲ ਇਸਲਾਮ ਇਜ਼ ਅ ਥ੍ਰੈਟ ਟੂ ਆਵਰ ਵੇ ਆਫ ਲਾਈਫ। ਇਹ ਹੁਣ ਅਲਟੀਮੇਟਲੀ ਸੱਚ ਬਾਹਰ ਆ ਗਿਆ ਕਿ ਇਸਲਾਮ ਜਿਹੜਾ ਹੈ ਸਾਡੇ ਲਈ ਬਹੁਤ ਵੱਡਾ ਖਤਰਾ ਹੈ। ਔਰ ਉਹਨੇ ਕਿਹਾ ਕਿ ਵੀ ਮੈਨੂੰ ਕੋਈ ਰਿਗਰੈਟ ਨਹੀਂ ਹੈ ਕਿ ਜਿਹੜੀ ਮੈਂ ਗੱਲ ਕਹੀ ਹੈ ਉਹਦੇ ਨਾਲ ਉਹ ਕਿਸੇ ਨੂੰ ਦੁੱਖ ਦੇ ਜਾਂ ਕੋਈ ਇਹਦੇ ਨਾਲ ਸਹਿਮਤ ਨਾ ਹੋਏ। ਸੋ ਅਸੀਂ ਸਮਝਦੇ ਹਾਂ ਵੀ ਜਿਸ ਮੁਲਕ ਦਾ ਆਪਣਾ ਇਤਿਹਾਸ ਹੋਏ, ਅਮਰੀਕਾ ਦੇ ਵਿੱਚ ਇਹ ਨਹੀਂ ਹੈ। ਇੱਕ ਜ਼ਮਾਨਾ ਸੀ ਜਾਂ ਹੈ ਹੁਣ ਵੀ, ਜੇ ਤੁਸੀਂ ਨਿਊਯਾਰਕ ਸ਼ਹਿਰ 'ਚ ਵੀ ਦੇਖੋਗੇ ਜਿਹੜੇ ਕਾਲਿਆਂ ਦੇ ਇਲਾਕੇ ਨੇ ਉਹ ਕਾਲਿਆਂ ਦੇ ਨੇ, ਉਹਨਾਂ ਨੂੰ ਜਿਹੜੇ ਯਹੂਦੀਆਂ ਦੇ ਨੇ ਯਹੂਦੀਆਂ ਦੇ ਨੇ। ਇੱਕ ਜ਼ਮਾਨਾ ਸੀ ਕਿ ਉਹ ਦੂਸਰੀ ਥਾਂ ਤੇ ਘਰ ਲੈ ਹੀ ਨਹੀਂ ਸੀ ਸਕਦੇ ਜੀ, ਔਰ ਜੇ ਕਿਤੇ ਕੋਈ ਕਾਲਾ ਜਾ ਕੇ ਗੋਰਿਆਂ ਦੇ ਨੇਬਰਹੁੱਡ 'ਚ ਘਰ ਲੈ ਲੈਂਦਾ ਸੀ ਤੇ ਘਰ ਦੇ ਪ੍ਰਾਈਸ ਟਿਕ ਪੈਂਦਾ ਸੀ, ਕੋਈ ਵੇਚਦਾ ਹੀ ਨਹੀਂ ਸੀ ਉਹਨਾਂ ਨੂੰ। ਤੇ ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿਸੇ ਨੂੰ ਕਿ ਗੁਆਂਢੀਆਂ ਨੂੰ ਕਿ ਜੇ ਨਾਲ ਵਾਲਾ ਘਰ ਵੇਚਣ ਲੱਗਿਆ ਕਾਲੇ ਨੂੰ, ਉਹੀ ਉਹਨਾਂ ਦੀ ਸੁਸਾਇਟੀ ਮਿਲ ਕੇ ਘਰ ਖਰੀਦ ਲੈਂਦੀ ਸੀ
ਕਿ ਸਾਡੇ ਨੇਬਰਹੁੱਡ 'ਚ ਕੋਈ ਕਾਲਾ ਨਾ ਆ ਜਾਏ। ਜੀ। ਔਰ ਜੇ ਇੰਗਲੈਂਡ ਦੇ ਵਿੱਚ ਜਾਂ ਦੂਸਰੀਆਂ ਥਾਵਾਂ ਤੇ ਜੇ ਸਾਊਥ ਹਾਲ ਹੈ ਜਿਹਨੂੰ ਮਿੰਨੀ ਪੰਜਾਬ ਕਹਿੰਦੇ ਨੇ, ਜਾਂ ਬਰਮਿੰਗਮ ਹੈ ਜਿੱਥੇ ਮੁਸਲਮਾਨਾਂ ਜਾਂ ਸਿੱਖਾਂ ਜਾਂ ਬੰਗਲਾਦੇਸ਼ੀਆਂ ਦੀ ਆਬਾਦੀ ਹੈ, ਉਹਦਾ ਰੀਜ਼ਨ ਇਹ ਨਹੀਂ ਹੈ ਵੀ ਉਹਨਾਂ ਨੇ ਜਾਣ ਬੁੱਝ ਕੇ ਆਪਣੇ ਨੇਬਰਹੁੱਡ ਬਣਾ ਲਏ। ਉਹਨਾਂ ਦਾ ਹੈ ਕਿ ਜਦੋਂ ਉੱਥੇ ਕੋਈ ਦੂਸਰੇ ਲੋਕ ਆਉਂਦੇ ਨੇ, ਗੋਰੇ ਉੱਥੋਂ ਜਾਣੇ ਸ਼ੁਰੂ ਹੋ ਜਾਂਦੇ ਨੇ। ਜੀ। ਔਰ ਇਹਨੂੰ ਬਜਾਏ ਕਿ ਇਹ ਕਹਿਣ ਦੇ ਕਿ ਦੂਸਰਿਆਂ ਦੀ ਹੇਟਰਡ ਇੰਨੀ ਕੁ ਹੈ ਕਿ ਜੀ ਉਹ ਤਾਂ ਕਈ ਵਾਰੀ ਤੁਹਾਡੇ ਘਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਆ ਕੇ ਖਰੀਦਦੇ ਨਹੀਂ ਹੈ, ਕਹਿੰਦੇ ਜੀ ਕਰੀ ਦੀ ਸਮੈਲ ਆਉਂਦੀ ਹੈ, ਵਿੱਚੋਂ ਸਾਨੂੰ ਤੜਕਾ ਨਜ਼ਰ ਆਉਂਦਾ ਕੰਧਾਂ ਜੀ। ਸੋ ਮਤਲਬ ਬਜਾਏ ਕਿ ਰੇਸਿਜ਼ਮ ਜਿਹੜਾ ਕਿ ਇਸ ਸੁਸਾਇਟੀ ਨੇ ਪ੍ਰੈਕਟਿਸ ਕੀਤਾ, ਔਰ ਇਹ ਬੜੀਆਂ ਕ੍ਰਿਸਚਨ ਵੈਲਿਊ ਸਿਖਾ ਰਿਹਾ ਹੈ ਦੂਜਿਆਂ ਨੂੰ। ਇਸ ਮੁਲਕ ਦੇ ਵਿੱਚ ਜੋ ਹਾਲ ਤੁਸੀਂ ਕਾਲਿਆਂ ਦਾ ਕੀਤਾ ਹੈ, ਉਹਨਾਂ ਨੂੰ ਹਲ ਉਹਦੇ ਬੌਲਦਾਂ ਦੀ ਥਾਂ ਤੇ ਜੋਤਿਆ ਹੋਇਆ ਅੱਗੇ ਕਾਲਿਆਂ ਨੂੰ ਲਾ ਕੇ। 1960ਵਿਆਂ ਤੱਕ ਤੁਸੀਂ ਉਹਨਾਂ ਨੂੰ ਬੱਸਾਂ ਤੇ ਨਹੀਂ ਸੀ ਬਹਿਣ ਦਿੰਦੇ, ਉਹਨਾਂ ਨੂੰ ਸਕੂਲਾਂ 'ਚ ਉਹਨਾਂ ਦੇ ਬੱਚੇ ਨਹੀਂ ਸੀ ਜਾ ਸਕਦੇ। ਜੇ ਇਹ ਤੁਹਾਡਾ ਵੈਲਿਊ ਸਿਸਟਮ ਹੈ ਜਿਹਦੇ ਥੱਲੇ ਤੁਸੀਂ ਉਹਨਾਂ ਨੂੰ, ਹੁਣ ਜੇ ਇਸ ਮੁਲਕ ਦੇ ਵਿੱਚ ਇੱਕ ਖੂਬਸੂਰਤ ਚੇਂਜ ਹੋਈ ਹੈ, ਸਿਵਲ ਲਿਬਰਟੀਜ਼ ਦੇ ਥੱਲੇ ਬੇਸਿਕ ਰਾਈਟਸ ਦੀ ਗੱਲ ਹੋਈ, ਬਾਹਰ ਲਿਆਂਦਾ ਹੋਇਆ, ਇਹ ਖੂਬਸੂਰਤੀ ਹੈ। ਔਰ ਇਹ ਜਿਹੜੀ ਨਸਲ ਦੇ ਲੋਕ ਨੇ, ਬੌਬੀ ਜਿੰਦਲ ਜਾਂ ਸੈਰਾ ਪੈਲਿਨ ਜਾਂ ਦੂਸਰੇ ਐਕਸਟ੍ਰੀਮ ਜਿਹਨੂੰ ਜੂਡੀਓ ਕ੍ਰਿਸਚਨ ਵੈਲਿਊਜ਼ ਨਾਲ ਨਿਊਟ ਗਿੰਗਰਿਚ ਨੇ ਪਹਿਲਾਂ ਆਪਣਾ ਸੌਦਾ ਵੇਚਿਆ, ਐਕਸਟ੍ਰੀਮ। ਇਹ ਠੀਕ ਹੈ ਡੈਮੋਕ੍ਰੈਟਸ ਰਿਪਬਲਿਕਨਸ ਦੀ ਡਿਬੇਟਸ ਹੁੰਦੀਆਂ ਨੇ, ਇਮੀਗ੍ਰੇਸ਼ਨ ਵੀ ਇੱਕ ਇਸ਼ੂ ਹੈ, ਦੇਸ਼ ਦੀ ਸਿਕਿਉਰਿਟੀ ਸੇਫਟੀ ਕੰਸਰਨ ਹੋਏ, ਦਹਿਸ਼ਤਗਰਦੀ ਨਾਲ ਕਿਵੇਂ ਲੜਨਾ ਹੈ, ਪਰ ਉਹਦੇ ਥੱਲੇ ਜਿਹੜੀ ਇੱਕ ਬਿਊਟੀ ਹੈ ਪਲੂਰਲ ਸੁਸਾਇਟੀ ਦੀ, ਇੱਕ ਜਿਹੜੇ ਗੁਲਦਸਤੇ ਵਾਂਗ ਜੇ ਇਸ ਮੁਲਕ ਨੇ ਪ੍ਰੋਗਰੈਸ ਕੀਤਾ ਤੇ ਦੁਨੀਆ ਦੇ ਬੈਸਟ ਕਲਚਰਸ ਦੇ ਲੋਕ, ਦੁਨੀਆ ਦੇ ਬੈਸਟ ਲੋਕ ਜਿਹੜੇ ਭਾਵੇਂ ਗਰੀਬ ਦੇਸ਼ਾਂ 'ਚੋਂ ਆਏ, ਉਹਨਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਮਿਹਨਤ ਕੀਤੀ ਹੈ ਡੇ ਐਂਡ ਨਾਈਟ। ਇਹਨਾਂ ਮੁਲਕਾਂ 'ਚ ਆ ਕੇ ਉਹਨਾਂ ਨੇ ਆਪਣੇ ਕਲਚਰ ਦਾ ਬੈਸਟ ਆਪਣੇ ਨਾਲ ਲਿਆਂਦਾ, ਔਰ ਉਹਦੇ 'ਚੋਂ 200 ਸਾਲ ਦੇ ਵਿੱਚ ਅੱਜ ਇਹ ਮੁਲਕ ਇੱਕ ਸੁਪਰ ਪਾਵਰ ਬਣਿਆ। ਔਰ ਮੈਂ ਸਮਝਦਾ ਹਾਂ ਵੀ ਜਿਵੇਂ ਇੱਕ ਪਾਸੇ ਪ੍ਰੈਜ਼ੀਡੈਂਟ ਓਬਾਮਾ ਦੀ ਜਿਹੜੀ ਸਪੀਚ ਸੀ ਜਾਂ ਐਡਰੈਸ ਸੀ, ਉਹ ਯੂਨੀਫਾਈਂਗ ਸੀ, ਉਹ ਇੱਕ ਪ੍ਰਾਈਡ ਵੀ ਦਿੰਦਾ ਸੀ ਕਿ ਵੀ ਕਿੱਥੇ ਅੱਜ ਤੋਂ 50-55 ਸਾਲ ਪਹਿਲਾਂ ਕਾਲੇ ਵੋਟਰ ਰਜਿਸਟਰ ਨਹੀਂ ਸੀ ਹੋ ਸਕਦੇ, ਸੈਗਰੀਗੇਸ਼ਨ ਸੀ, ਐਜੂਕੇਸ਼ਨ ਨਹੀਂ ਸੀ। ਇਹ ਇਸ ਮੁਲਕ ਦੀ ਬਿਊਟੀ ਹੈ ਕਿ 50-60 ਸਾਲ ਬਾਅਦ ਉਸ ਨਸਲ ਦਾ ਬੰਦਾ ਵਾਈਟ ਹਾਊਸ 'ਚ ਪਹੁੰਚਿਆ, 2 ਟਰਮਸ ਬਣੇ, ਔਰ ਉਹ ਜਿਹੜਾ ਨੇਸ਼ਨ ਨੂੰ ਯੂਨੀਫਾਈ ਕਰਨ ਦੀ ਗੱਲ ਕਰ ਰਿਹਾ। ਪਰ ਇਹ ਜਿਹੜਾ ਇਹਨਾਂ ਦਾ ਬੌਬੀ ਜਿੰਦਲ ਵਰਗੇ ਜਿਨ੍ਹਾਂ ਨੇ ਨਾ ਆਪਣੇ ਫੇਥ ਦੇ ਨਾਲ ਲਾਇਲਟੀ ਰੱਖੀ, ਨਾ ਇਹਨਾਂ ਨੂੰ ਇਹ ਸਿਰਫ ਤੇ ਸਿਰਫ ਇੱਕ ਅਹੁਦੇ ਦੀ ਭੁੱਖ ਦੇ ਲਈ ਜਿਹੜੇ ਨੇ ਉਹ ਉਸ ਇਸ ਦੇਸ਼ ਦੀ ਬਿਊਟੀ ਨੂੰ ਵੀ ਜਿਹੜਾ ਉਹ ਡਿਸਟਰੋਏ ਕਰਨ ਤੇ ਲੱਗੇ ਹੋਏ ਨੇ। ਸੋ ਦੂਸਰੀ ਜਿਹੜੀ ਇਸ਼ੂ ਵਾਲੀ ਗੱਲ ਹੈ, ਬੇਸ਼ੱਕ ਮੈਂ ਦੇਖ ਰਿਹਾ ਵੀ ਵਕਤ ਸੀਮਤ ਹੈ, ਪਰ ਮੈਂ ਇਹ ਕ੍ਰੈਡਿਟ ਦੇਣਾ ਚਾਹੁੰਦਾ ਹਾਂ ਲਾਇਰਸ ਫਾਰ ਹਿਊਮਨ ਰਾਈਟਸ ਨੂੰ, ਖਾਸ ਤੌਰ ਤੇ ਨਵਕਿਰਨ ਸਿੰਘ ਹੋਰਾਂ ਨੂੰ, ਕਿ ਉਹਨਾਂ ਨੇ ਇਹ ਫੈਸਲਾ ਜਿਹੜਾ ਕਿ ਬੀਜੇਪੀ ਬਾਦਲ ਦਲੀਆਂ ਦੇ ਵਿੱਚ ਸਮਝੌਤਾ ਹੋਇਆ, ਉਹਦੇ ਥੱਲੇ ਨਰਿੰਜਨ ਸਿੰਘ ਜਿਹੜਾ ਕਿ ਡਿਪਟੀ ਡਾਇਰੈਕਟਰ ਡਰੱਗ ਐਨਫੋਰਸਮੈਂਟ ਦਾ ਸੀ ਜਲੰਧਰ, ਜਿਹੜਾ ਇਨਵੈਸਟੀਗੇਟ ਕਰ ਰਿਹਾ ਸੀ ਬਿਕਰਮਜੀਤ ਮਜੀਠੀਆ ਨੂੰ, ਔਰ ਉਹਨਾਂ ਨੇ ਉਸ ਸਮਝੌਤੇ ਦੇ ਥੱਲੇ ਹੀ ਜਿਹੜਾ ਹੈ ਉਹਨੂੰ ਟਰਾਂਸਫਰ ਕਰ ਦਿੱਤਾ ਕਲਕੱਤੇ, ਕਿ ਜੀ ਬਹੁਤ ਇੰਪੋਰਟੈਂਟ ਕੇਸ ਉਹਨੂੰ ਦੇ ਦਿੱਤਾ ਹੈ। ਸੋ ਜ਼ਾਹਰ ਹੈ ਕਿ ਜਿਹੜਾ ਨਵਾਂ ਲਿਆ ਕੇ ਬਿਕਰਮਜੀਤ ਮਜੀਠੀਆ ਨੂੰ ਕਲੀਨ ਚਿੱਟ ਦਿਵਾਉਣ ਦੀ ਲਾਈਨ ਸੀ। ਲਾਇਰਸ ਫਾਰ ਹਿਊਮਨ ਰਾਈਟਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਇਸ ਦੇ ਉੱਤੇ ਉਹਨਾਂ ਨੇ, ਔਰ ਉਹਦੇ 'ਚ ਉਹਨਾਂ ਨੇ ਸੁਪਰੀਮ ਕੋਰਟ ਦੇ ਕੇਸ ਦਾ ਹਵਾਲਾ ਦਿੱਤਾ ਹੈ ਕਿ ਇਸ ਕਿਸਮ ਦੀ ਸਿਚੁਏਸ਼ਨ ਸੀ ਸੁਪਰੀਮ ਕੋਰਟ 'ਚ ਕੋਲ ਸਕੈਮ 'ਚ ਔਰ 2G ਸਕੈਮ ਸਕੈਂਡਲ ਮਨਮੋਹਨ ਸਿੰਘ ਸਰਕਾਰ ਦੇ ਵੇਲੇ, ਔਰ ਉਹਦੇ 'ਚ ਇਨਵੈਸਟੀਗੇਟਿੰਗ ਆਫਿਸਰਸ ਨੂੰ ਬਦਲ ਦਿੱਤਾ ਸੀ ਸਰਕਾਰ ਨੇ। ਲੇਕਿਨ ਉਹਨਾਂ ਨੇ ਸੁਪਰੀਮ ਕੋਰਟ ਨੇ ਫਿਰ ਇਹ ਕਿਹਾ ਸੀ ਕਿ ਵੀ ਇਹ ਜਸਟਿਸ ਦੇ ਇੰਟਰਸਟ ਵਿੱਚ ਨਹੀਂ ਹੈ ਕਿ ਇਹਨਾਂ ਨੂੰ ਟਰਾਂਸਫਰ ਕੀਤਾ ਜਾਏ, ਕਿਉਂਕਿ ਇਹਨਾਂ ਨੇ ਕੇਸ ਸਾਰੇ ਨੂੰ ਜਿਹੜਾ ਸਟੱਡੀ ਕੀਤਾ ਹੋਇਆ, ਇਸ ਲਈ ਉਹਨਾਂ ਦੀਆਂ ਟਰਾਂਸਫਰਸ ਰੋਕ ਦਿੱਤੀਆਂ ਗਈਆਂ ਸੀ। ਸੋ ਇਹੀ ਪਲੀ ਲੈ ਕੇ ਉਹਨਾਂ ਨੇ ਕਿਹਾ ਕਿ ਵੀ ਇਹਨੇ ਨਰਿੰਜਨ ਸਿੰਘ ਨੇ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਡਰੱਗ ਰਿਲੇਟਡ ਇਹ ਸਾਰੇ ਕੇਸ ਨੂੰ ਜਿਹੜਾ ਹੈਂਡਲ ਕੀਤਾ ਜੀ। ਇਹ ਬੜਾ 6000 ਕਰੋੜ ਰੁਪਏ ਦਾ ਇਹ ਡਰੱਗ ਸਕੈਂਡਲ ਹੈ ਜਿਹੜਾ, ਔਰ ਇਹ ਸਾਰੇ ਦੇ ਵਿੱਚ 50 ਤੋਂ ਜ਼ਿਆਦਾ ਜਿਹੜੀਆਂ ਗਵਾਹੀਆਂ ਨੇ ਉਹ ਹੋ ਚੁੱਕੀਆਂ ਨੇ। ਇਸ ਸਟੇਜ ਤੇ ਇਹਨੂੰ ਬਦਲਣਾ, ਇਹ ਕੇਸ ਨੂੰ ਡਿਸਟਰੋਏ ਕਰਨਾ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਨਾ ਇਹ ਪਬਲਿਕ ਇੰਟਰਸਟ 'ਚ ਹੈ, ਲੋਕਾਂ ਦੇ ਹਿੱਤ 'ਚ ਨਹੀਂ ਹੈ, ਨਾ ਹੀ ਇਹ ਜਸਟਿਸ ਦੇ ਇੰਟਰਸਟ 'ਚ ਹੈ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਹਾਈ ਕੋਰਟ ਵੀ ਇਨਵੋਲਵ ਹੈ ਇਹਦੇ 'ਚ, ਹਾਈ ਕੋਰਟ ਵੀ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ ਕੇਸ ਨੂੰ ਸੁਪਰਵਾਈਜ਼ ਕਰ ਰਿਹਾ,
ਔਰ ਇਹਦੇ ਲਈ ਜਿਹੜੀਆਂ ਸਟੇਟਸ ਰਿਪੋਰਟਸ ਨੇ ਉਹ ਸਟੇਟ ਔਰ ਸੈਂਟਰਲ ਏਜੰਸੀਜ਼ ਫਾਈਲ ਕਰ ਰਹੀਆਂ ਨੇ, ਇਸ ਲਈ ਇਸ ਟ੍ਰਾਂਸਫਰ ਨੂੰ ਰੋਕਿਆ ਜਾਏ। ਜੀ ਸੋ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਲਾਇਰਸ ਫॉर ਹਿਊਮਨ ਰਾਈਟਸ ਦੀ ਇਸ ਜਨਹਿਤ ਪਟੀਸ਼ਨ ਦੇ ਉੱਤੇ 2 ਫਰਵਰੀ ਦੀ ਤਰੀਕ ਜਿਹੜੀ ਹੈ ਉਹ ਦਿੱਤੀ ਹੈ ਫਰਦਰ ਹੀਅਰਿੰਗ ਦੇ ਲਈ, ਔਰ ਉਦੋਂ ਤੱਕ ਨਿਰੰਜਨ ਸਿੰਘ ਦੀ ਟ੍ਰਾਂਸਫਰ ਰੋਕ ਦਿੱਤੀ ਗਈ ਹੈ। ਭਾਵੇਂ ਇਨ ਦਾ ਐਂਡ ਡਿਸੀਜਨ ਕੁਛ ਵੀ ਹੋਏ, ਮੈਂ ਸਮਝਦਾ ਵੀ ਕੁਝ ਚੀਜ਼ਾਂ ਦੀ ਟਾਈਮਿੰਗ ਬੜੀ ਜ਼ਬਰਦਸਤ ਹੁੰਦੀ ਹੈ। ਜੀ ਸੋ ਇਸ ਫੈਸਲੇ ਨੂੰ ਚੈਲੰਜ ਕਰਾਉਣ ਦੇ ਲਈ ਮੈਂ ਲਾਇਰਸ ਫॉर ਹਿਊਮਨ ਰਾਈਟਸ ਨੂੰ ਔਰ ਖਾਸ ਤੌਰ ਤੇ ਨਵਕਿਰਨ ਸਿੰਘ ਹੋਰਾਂ ਨੂੰ ਮੁਬਾਰਕਬਾਦ ਦਿੰਦਾ ਹੈ ਜੀ ਕਿ ਉਹਨਾਂ ਨੇ ਇੱਕ, ਔਰ ਇਹ 2 ਜਿਹੜਾ ਪੈਨਲ ਸੀ ਬੈਂਚ ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਦੀਪਕ ਸਿੱਬਲ, ਉਹਨਾਂ ਨੇ ਜਿਹੜਾ ਹੈ ਉਹ ਇਸ ਦੇ ਉੱਤੇ ਸਟੇ ਦਿੱਤਾ ਹੈ ਜੀ ਕਿ ਟ੍ਰਾਂਸਫਰ ਨਹੀਂ ਹੋਏਗੀ ਔਰ 2 ਫਰਵਰੀ ਨੂੰ ਫਰਦਰ ਹੀਅਰਿੰਗ ਹੋਏਗੀ। ਸੋ ਅਸੀਂ ਉਹਨਾਂ ਨੂੰ ਮੁਬਾਰਕਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।